ਅੱਜ ਪਾਣੀ ਬਹੁਤ 6 ਫੁੱਟ ਆ ਗਿਆ ਅੰਦਰ। ਸਾਰੀਆਂ ਦਾਣੇ ਵੀ ਖਰਾਬ ਹੋ ਗਏ, ਗੱਠਾਂ ਵੀ ਖਰਾਬ ਹੋ ਗਈਆਂ ਤੇ ਡਰਮ ਵੀ ਰੁੜ ਗਿਆ ਪਾਣੀ 'ਚ ਰੁੜ ਗਿਆ। ਮੋਟਰ ਸਾਰੀ ਪਾਣੀ ਦੇ ਵਿੱਚ ਡੁੱਬ ਗਈ ਆ। ਇਹ ਕਮ ਸੇ ਕਮ ਇਹ 10,000 ਰੁਪਇਆ ਲੱਗੂਗਾ ਤੇ ਨੁਕਸਾਨ ਕਿੰਨਾ ਕੁ ਹੋ ਗਿਆ ਜੀ? 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਅਜੇ ਚੱਲਣ ਦੀ ਕੋਈ ਆਸ ਨਹੀਂ ਚੱਕੀ ਦੀ। 10 ਦਿਨ ਵੀ ਲੱਗ ਸਕਦੇ ਆ, 15 ਦਿਨ ਵੀ ਲੱਗ ਸਕਦੇ ਆ, ਉਹ ਵੀ ਮਰਨੇ ਆ ਪੈਸੇ। ਤੇ ਪੜ੍ਹੇ ਲਿਖੇ ਕਿੰਨੇ ਹੋ ਤੁਸੀਂ? ਗ੍ਰੈਜੂਏਟ ਆ, ਗ੍ਰੈਜੂਏਟ 1980 ਵਿੱਚ ਗ੍ਰੈਜੂਏਸ਼ਨ ਕੀਤੀ ਸੀਗੀ ਖਾਲਸਾ ਕਾਲਜ ਮਾਲਪੁਰ ਤੋਂ। ਨੌਕਰੀ ਨਾ ਮਿਲਣ ਕਰਕੇ ਫਿਰ ਮਤਲਬ ਇਹ ਲੋਨ ਲਿਆ ਸੀਗਾ, ਅਨਪਲਾਈਡ ਲੋਨ 25,000 ਰੁਪਏ ਲਿਆ ਸੀਗਾ ਸਰਕਾਰ ਤੋਂ। ਆਪਣਾ ਉਹ ਹੈਲੀਕਾਪਟਰ ਵੀ ਲੈ ਲਿਆ, ਸਾਡੇ ਸਿਰ ਤੇ ਲਿਆ, ਨਾ ਕਿਸੇ ਦੇ ਸਿਰ ਤੇ ਲਿਆ, ਸਾਡੇ ਸਿਰ ਤੇ ਲਿਆ। ਲੇਕਿਨ ਅਸੀਂ ਪੈਰਾਂ ਵਿੱਚ ਦਬ ਹੋ ਗਏ ਮਿੱਟੀ 'ਚ। ਸਾਨੂੰ ਮਿਹਨਤ ਕਰਨ ਦਾ ਫਰਜ਼ ਨਹੀਂ ਮਿਲਿਆ, ਫਲ ਨਹੀਂ ਮਿਲਿਆ। ਹੁਣ ਅਸੀਂ ਮਤਲਬ ਬੇਕਾਰ ਹੋ ਗਏ ਕਿਉਂਕਿ ਅਸੀਂ ਹੁਣ 70 ਸਾਲ ਦੇ ਉੱਪਰ ਹੋ ਗਏ। ਹੁਣ ਅਸੀਂ ਉੱਦਾਂ ਹੀ ਫਿਜ਼ੀਕਲੀ ਅਨਫਿਟ ਹੋ ਗਏ। ਆ ਤਾਂ ਮਾੜਾ ਮੋਟਾ ਸਹਾਰੇ ਨਾਲ ਇੱਥੇ ਕੰਮ ਕਰਦੇ ਸੀਗੇ। ਸੁਰਜੀਤ ਸਿੰਘ ਜੀ ਸਾਡੇ ਨਾਲ ਨੇ। ਇਹਨਾਂ ਦੀ ਚੱਕੀ ਦਾ ਵੀ ਭਾਰੀ ਨੁਕਸਾਨ ਹੋਇਆ। ਇਹਨਾਂ ਤੋਂ ਜਾਣਾਂਗੇ ਕਿ ਕਿੱਦਾਂ ਦੇ ਹਾਲਾਤ ਬਣੇ ਜਦੋਂ ਅਚਾਨਕ ਪਾਣੀ ਆਇਆ ਤੇ ਕਿਹੋ ਜਿਹਾ ਪੱਧਰ ਸੀ ਪਾਣੀ ਦਾ, ਤੇ ਉਸ ਸਮੇਂ ਆਪਣੇ ਹਾਲਾਤ ਕੀ ਸੀ, ਕੀ ਸੋਚ ਰਹੇ ਸੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਸ ਵੇਲੇ 3 ਦਿਨ ਹੋ ਗਿਆ ਜੀ ਪਾਣੀ ਆਉਂਦੇ ਨੂੰ। ਪਰਸੋਂ ਵੀ ਆਇਆ ਬਹੁਤ ਪਾਣੀ, ਪਰਸੋਂ ਵੀ ਚੱਕੀ ਅੰਦਰ ਵੜ ਗਿਆ ਸੀਗਾ ਤੇ ਕੱਲ ਥੋੜਾ ਜਿਹਾ ਘੱਟ ਆਇਆ। ਅੱਜ ਪਾਣੀ ਬਹੁਤ 6 ਫੁੱਟ ਆ ਗਿਆ ਅੰਦਰ। ਸਾਰੀਆਂ ਦਾਣੇ ਵੀ ਖਰਾਬ ਹੋ ਗਏ, ਗੱਠਾਂ ਵੀ ਖਰਾਬ ਹੋ ਗਈਆਂ ਤੇ ਡਰਮ ਵੀ ਰੁੜ ਗਿਆ ਪਾਣੀ 'ਚ ਰੁੜ ਗਿਆ। ਮੈਂ 1986 ਵਿੱਚ ਚੱਕੀ ਲਾਈ ਸੀ, ਉਹ ਵੀ ਗੌਰਮੈਂਟ ਦੀ ਸਹਾਇਤਾ ਨਾਲ। ਉਸ ਵੇਲੇ ਲੋਨ ਲਿਆ ਸੀਗਾ 25,000 ਰੁਪਈਆ ਤੇ ਉਸ ਵੇਲੇ ਲਾਈ ਸੀ 1986 ਵਿੱਚ। ਤੇ ਆਹ ਮਤਲਬ ਤੀਜੀ ਵਾਰ ਪਾਣੀ ਆ ਚੁੱਕਾ ਇੱਥੇ ਚੱਕੀ 'ਚ। ਹੁਣ ਪਹਿਲਾਂ ਵੀ ਆਇਆ ਸੀਗਾ 1-2 ਵਾਰੀ। ਇਹ ਬਹੁਤ ਭਾਰੀ ਨੁਕਸਾਨ ਹੁੰਦਾ ਹਰ ਵਾਰੀ। ਇਹਦਾ ਕੋਈ ਨਾ ਕੋਈ ਉਪਾਅ ਵੀ ਹੋਣਾ ਚਾਹੀਦਾ ਕਿ ਸਾਨੂੰ ਵੀ ਵੱਧ ਤੋਂ ਵੱਧ ਮਦਦ ਮਿਲਣੀ ਚਾਹੀਦੀ ਆ ਜੀ। ਹਾਂਜੀ, ਹੁਣ ਜਿਨ੍ਹਾਂ ਤੁਹਾਡਾ ਸਾਡੀ ਮੋਟਰ ਸਾਰੀ ਪਾਣੀ ਦੇ ਵਿੱਚ ਡੁੱਬ ਗਈ ਆ। ਇਹ ਕਮ ਸੇ ਕਮ ਇਹ 10,000 ਰੁਪਇਆ ਲੱਗੂਗਾ ਤੇ ਨੁਕਸਾਨ ਕਿੰਨਾ ਕੁ ਹੋ ਗਿਆ ਜੀ? 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਅਜੇ ਚੱਲਣ ਦੀ ਕੋਈ ਆਸ ਨਹੀਂ ਚੱਕੀ ਦੀ। 10 ਦਿਨ ਵੀ ਲੱਗ ਸਕਦੇ ਆ, 15 ਦਿਨ ਵੀ ਲੱਗ ਸਕਦੇ ਆ, ਉਹ ਵੀ ਮਰਨੇ ਆ ਪੈਸੇ। ਉਹ ਵੀ ਕੰਮ ਵੀ ਵਿਹਲੇ ਰਹਿ ਗਏ। ਤੇ ਪੜ੍ਹੇ ਲਿਖੇ ਕਿੰਨੇ ਹੋ ਤੁਸੀਂ? ਗ੍ਰੈਜੂਏਟ ਆ, ਗ੍ਰੈਜੂਏਟ 1980 ਵਿੱਚ ਗ੍ਰੈਜੂਏਸ਼ਨ ਕੀਤੀ ਸੀਗੀ ਖਾਲਸਾ ਕਾਲਜ ਮਾਲਪੁਰ ਤੋਂ। ਨੌਕਰੀ ਨਾ ਮਿਲਣ ਕਰਕੇ ਫਿਰ ਮਤਲਬ ਇਹ ਲੋਨ ਲਿਆ ਸੀਗਾ, ਅਨਪਲਾਈਡ ਲੋਨ 25,000 ਰੁਪਏ ਲਿਆ ਸੀਗਾ ਸਰਕਾਰ ਤੋਂ। ਇਹ ਸਾਡੇ ਭਾਈ ਸਾਹਿਬ ਸੀਗੇ ਕੈਪਟਨ ਸਾਹਿਬ, ਉਹਨਾਂ ਦੀ ਮਦਦ ਨਾਲ ਇਹ ਚੱਕੀ ਲਾਈ ਸੀਗੀ। 25,000 ਨਾਲ ਨਹੀਂ ਬਿਲਡਿੰਗ ਵੀ ਬਣਦੀ ਤੇ ਨਾ ਕੋਈ ਚੱਕੀ ਲੱਗਦੀ ਆ। ਉਹਨਾਂ ਨੇ ਵੱਧ ਤੋਂ ਵੱਧ ਮਦਦ ਕੀਤੀ ਤਾਂ ਇਹ ਚੱਕੀ ਚੱਲੀ ਸੀ ਜੀ। ਉਹਨਾਂ ਨੇ ਮੇਰੀ ਮਦਦ ਕੀਤੀ ਬਹੁਤ ਜੀ। ਤਾਂ ਹੁਣ ਮਤਲਬ ਕੰਮ ਬੰਦ ਹੋ ਗਿਆ ਜੀ। ਇੱਥੇ ਜਦੋਂ ਹਾਲਾਤ ਦੇਖਦੇ ਆ ਫਿਰ ਕਿਹਦੇ ਤੇ ਗੁੱਸਾ ਆਉਂਦਾ? ਗਲਤੀ ਕਿਹਦੀ ਲੱਗਦੀ ਹੈ? ਕਿੱਥੇ ਕੁ ਕਮੀ ਹੈ? ਗਲਤੀ ਤਾਂ ਹੁਣ ਨੇਚਰ ਦੀ ਵੀ ਹੈਗੀ ਆ, ਕੁਝ ਸਰਕਾਰਾਂ ਦੀ ਵੀ ਹੈਗੀ ਆ। ਸਰਕਾਰਾਂ ਦੀ ਗਲਤੀ ਇਹ ਆ ਭਈ ਹੁਣ ਹੈਲੀਕਾਪਟਰਾਂ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਘੁੰਮ ਸਕਦੇ ਸੀਗੇ, ਸਫ਼ਰ ਕਰ ਸਕਦੇ ਸੀਗੇ, ਉਹ ਸਾਡਾ ਜਾਇਜ਼ਾ ਲੈ ਸਕਦੇ ਸੀਗੇ ਭਈ ਪਾਣੀ ਕਿੰਨੀ ਸਤਹ ਵਿੱਚ ਇਸ ਵੇਲੇ ਚੱਲਦਾ ਰਿਹਾ ਤੇ ਗਾਹਾਂ ਵੀ ਚੱਲੂਗਾ। ਮਤਲਬ ਉਹਨਾਂ ਨੇ ਇਸ ਗੱਲ ਦੀ ਕੰਨੀ ਕਤਰਾਤੀ, ਉਹਨੇ ਸੁਣਿਆ ਨਹੀਂ ਇਸ ਵੇਲੇ ਤੱਕ। ਆਪਣਾ ਉਹ ਹੈਲੀਕਾਪਟਰ ਵੀ ਲੈ ਲਿਆ, ਸਾਡੇ ਸਿਰ ਤੇ ਲਿਆ, ਨਾ ਕਿਸੇ ਦੇ ਸਿਰ ਤੇ ਲਿਆ, ਸਾਡੇ ਸਿਰ ਤੇ ਲਿਆ। ਲੇਕਿਨ ਅਸੀਂ ਪੈਰਾਂ ਵਿੱਚ ਦਬ ਹੋ ਗਏ ਮਿੱਟੀ 'ਚ। ਸਾਨੂੰ ਮਿਹਨਤ ਕਰਨ ਦਾ ਫਰਜ਼ ਨਹੀਂ ਮਿਲਿਆ, ਫਲ ਨਹੀਂ ਮਿਲਿਆ। ਹੁਣ ਅਸੀਂ ਮਤਲਬ ਬੇਕਾਰ ਹੋ ਗਏ ਕਿਉਂਕਿ ਅਸੀਂ ਹੁਣ 70 ਸਾਲ ਦੇ ਉੱਪਰ ਹੋ ਗਏ। ਹੁਣ ਅਸੀਂ ਉੱਦਾਂ ਹੀ ਫਿਜ਼ੀਕਲੀ ਅਨਫਿਟ ਹੋ ਗਏ। ਆ ਤਾਂ ਮਾੜਾ ਮੋਟਾ ਸਹਾਰੇ ਨਾਲ ਇੱਥੇ ਕੰਮ ਕਰਦੇ ਸੀਗੇ, ਪਰ ਹੁਣ ਇਹ ਵੀ ਬੰਦ ਹੋ ਗਿਆ। ਮਨ ਦੁਖਦਾ ਜਦੋਂ ਇਦਾਂ ਦੇ ਹਾਲਾਤ ਦੇਖਦੇ ਆ ਕਿ ਉਹਨੂੰ ਟਿਕਾਏ ਨਹੀਂ ਮਿਲਦਾ, ਕਿੱਥੇ ਟਿਕੇ ਮਨ। ਹਾਂਜੀ, ਚਾਰੇ ਪਾਸੇ ਤਾਂ ਨੁਕਸਾਨ ਦਿਖਦਾ। ਆਉਣ ਵਾਲੇ ਸਮੇਂ 'ਚ ਵੀ ਨੁਕਸਾਨ, ਪਿੱਛੇ ਵੀ ਨੁਕਸਾਨ, ਤੇ ਫਿਰ ਇਹਦਾ ਮਤਲਬ ਕੋਈ ਫਾਇਦਾ ਨਹੀਂ ਜੀ। ਹਾਂਜੀ, ਹੁਣ ਤਾਂ ਬਹੁਤ ਦੁਆ ਹੋ ਗਿਆ। ਹੁਣ ਤਾਂ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਸਾਡੀ ਵੱਧ ਤੋਂ ਵੱਧ ਮਦਦ ਕਰੋ, ਜਿੱਦਾਂ ਵੀ ਕਰਨੀ ਹੋਈ। ਸਰਕਾਰ ਤੋਂ ਮਦਦ ਮਿਲਣੀ ਚਾਹੀਦੀ ਹੈ ਸਾਨੂੰ ਜੀ। ਹਾਂਜੀ, ਸਾਡੀ ਜਿਹੜੀ ਬੇਨਤੀ ਆ ਉਹ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਜਾਣੀ ਚਾਹੀਦੀ ਆ, ਸਾਡੇ MLA ਸਾਹਿਬ ਤੱਕ ਜਾਣੀ ਚਾਹੀਦੀ ਆ। ਹਾਂਜੀ, ਇਲਾਕੇ ਦਾ MLA ਜਿਹੜਾ, ਉਹਦੇ ਤੱਕ ਜਾਣੀ ਚਾਹੀਦੀ ਆ। ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਅਸੀਂ ਦੁਬਾਰਾ ਰੋਟੀ ਦੇ
ਕਾਬਜ ਹੋ ਸਕੀਏ। ਜੀ ਜੀ ਹਾਂਜੀ ਜੀ। ਸੋ ਇਹ ਸਨ ਬਾਪੂ ਹੁਣੀ ਸਾਡੇ ਨਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਮਨ ਕਿਤੇ ਟਿਕ ਨਹੀਂ ਰਿਹਾ, ਇਹੋ ਜਿਹੇ ਹਾਲਾਤ ਬਣ ਗਏ ਨੇ, ਨੁਕਸਾਨ ਭਾਰੀ ਹੋ ਗਿਆ ਹੈ। ਸੋ ਤਸਵੀਰਾਂ ਹੱਲੂਵਾਲ ਪਿੰਡ ਦੀਆਂ ਵਿਖਾ ਰਹੇ ਹਾਂ, ਜਿੱਥੇ ਪਾਣੀ ਨੇ ਇਹੋ ਜਿਹਾ ਕਹਿਰ ਬਰਸਾਇਆ ਹੈ ਕਿ ਇਸ ਸਮੇਂ ਘਰ ਘਰ ਦੇ ਵਿੱਚ ਇਹੀ ਕਹਾਣੀ ਹੈ। ਹਰ ਕੋਈ ਦੁਖੀ ਹੈ। ਘਰ ਦੇ ਵਿੱਚ ਭਾਰੀ ਨੁਕਸਾਨ ਜਿੱਥੇ ਕਾਰੋਬਾਰਾਂ ਦੇ ਹੋਏ ਨੇ, ਉੱਥੇ ਹੀ ਆਪਣੇ ਘਰ ਦੇ ਹੋਰ ਸਮਾਨ ਦਾ ਤੇ ਕਈਆਂ ਦੇ ਤਾਂ ਜੀਆਂ ਦੇ ਸੱਟਾਂ ਵੀ ਲੱਗ ਚੁੱਕੀਆਂ ਨੇ। ਸੋ ਤਸਵੀਰਾਂ ਹੱਲੂਵਾਲ ਪਿੰਡ ਦੀਆਂ ਤੁਹਾਨੂੰ ਵਿਖਾਈਆਂ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤਸਵੀਰਾਂ ਤੁਹਾਨੂੰ ਇਸੇ ਤਰ੍ਹਾਂ ਵਿਖਾਉਂਦੇ ਰਹਾਂਗੇ, ਹੱਕ ਸੱਚ ਦੀ ਗੱਲ ਕਰਦੇ ਰਹਾਂਗੇ। ਧੰਨਵਾਦ।